ਫੋਟੋਆਂ ਅਜੇ ਤੇਰੇ ਨਿੱਕੇ ਨਿੱਕੇ ਫੈਨ। ਚਲੋ ਭਾਜੀ। शायरी ते गाना पाकिस्तान च उधर रह गए साडे वर्गे। ਪਿਛਲੇ ਸਾਲ ਦੀ ਰੀਲਾਂ ਚੱਲਦੀਆਂ ਪਈਆਂ। ਅੱਛਾ ਫਿਰ ਆ ਗਿਆ ਪਿੰਡ ਤੇ ਗੱਡੀ ਮੈਨੂਅਲ ਮੈਂ ਚਲਾ ਰਿਹਾ ਤੈਨੂੰ ਚੱਜ ਨਹੀਂ ਹੈਗਾ ਇਹ ਚਲਾਉਣ ਦਾ ਹਲੇ। ਕਿਉਂ ਰਿਪਨ ਇਹ ਚਲਾਉਂਦਾ ਆਟੋ। ਸਹੀ ਗੱਲ ਹੈ ਭਾਈ ਜਿਹੜੀ ਪਿਕ ਇਹਦੀ ਹੈ ਨਾ ਉਹ ਕਿਸੇ ਉਹ ਭਾਈ ਜਿਹੜੀ ਗਲਤੀ ਮੇਰੇ ਕੋਲ ਨਾ ਬਸ ਉਹ ਹੀ ਹੈ। ਹਾਂ ਗੱਲ ਇਹ ਵੇ ਕਿ ਰੱਬ ਸੁਣ ਨਹੀਂ ਕੋਈ ਭਾਜੀ ਤੁਸੀਂ ਤਾਂ ਆਏ ਹੋਏ ਹੋ। ਹਾਂਜੀ। ਅਸੀਂ ਪਹਿਲੀ ਵਾਰੀ ਆਏ ਜੀ। ਤੁਹਾਨੂੰ ਤਾਂ ਰਾਹ ਪਤਾ, ਹੁਣ ਤਾਂ ਰਾਹ ਵੀ ਨਹੀਂ ਪਤਾ। ਤੁਸੀਂ ਤਾਂ ਲੋਕੇਸ਼ਨ ਹੋ ਇੱਥੋਂ ਦੀ। ਹਾਂਜੀ ਹੈਂ? ਰਾਹ ਆਪਾਂ ਭੁੱਲਦੇ ਨਹੀਂ ਜਿੱਥੋਂ ਦੀ ਲੰਘ ਜਾਈਦਾ ਹੈ। ਅੱਛਾ ਹਾਂ ਇਹ ਗੱਲ ਤਾਂ ਹਨੇਰਾ ਹੋ ਗਿਆ ਪਰ ਹਨੇਰਾ ਹੋ ਗਿਆ। ਹਨੇਰਾ ਹੋ ਗਿਆ। ਚਲੋ ਕੋਈ ਨਾ। ਚਲ ਇੱਕ ਮਜ਼ੇ ਦੀ ਗੱਲ ਦੱਸਾਂ, ਇਸ ਟਾਈਮ ਇੰਟਰਨੈਟ ਇੱਥੇ ਨਹੀਂ ਨਾ ਚੱਲਦਾ। ਉੱਥੇ ਮੈਂ ਉਧਰ ਵਾਲਾ ਇੰਟਰਨੈਟ ਚਲਾਉਂਦਾ। ਇੱਥੇ 에ਅਰਟੈਲ ਚੱਲਦਾ ਪਿਆ। ਮੈਂ ਉਹ ਵਾਲਾ ਇੰਟਰਨੈਟ ਚਲਾਉਂਦਾ ਉਧਰ ਵਾਲਾ। ਉਧਰ ਵਾਲਾ ਬੜਾ ਸਰਿਆ ਹੀ ਤੇਰਾ ਤਾਂ ਯਾਰ। ਹੌਟਸਪੌਟ ਦੇ ਫਿਰ। ਹੌਟਸਪੌਟ ਜੇ ਇੱਥੇ ਕਹਿਣਾ ਚਾਹੀਦਾ ਹੈ, ਦੱਸੋ। ਅਸੀਂ ਵੀ ਇੰਡੀਆ ਦਾ ਨੈਟ ਚਲਾਉਣਾ। ਸਾਡੇ ਬਾਈ ਨੈਟ ਦੀ ਬੰਦਿਸ਼ ਹੈ ਅੱਜ। ਨੈਟ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਅਸਲਾਮ ਵਾਲੇਕੁਮ ਜੀ। ਕੀ ਹਾਲ ਚਾਲ ਸਾਰਿਆਂ ਦਾ। ਅੱਜ ਦਾ ਨਵਾਂ ਦਿਨ ਤੇ ਨਵਾਂ ਵਲੌਗ ਜੇਬੀ ਹੰਜਰੇ ਦਾ ਵਲੌਗ ਹੈ। ਬੋਲਣ ਮੈਡ ਆ ਵੀਰ ਸਿੰਘ ਬੈਠਾ ਬਹੁਤ ਸੋਹਣੀ ਪਹੁੰਚ ਵਾਹ ਚਿੱਟਾ ਕਿੰਨਾ ਆਉਂਦਿਆ ਯਾਰ ਤੂੰ। ਸਵਰਨ ਟੈਣੇ ਵਾਲੀ ਰੂਹ ਮੇਰੇ 'ਚ ਆ ਗਈ ਆ ਓਏ ਜਿਹਦਾ ਕਿ ਬਹੁਤ ਸੋਹਣਾ ਲੱਗ ਰਹੇ ਨੇ। ਜਿਵੇਂ ਮੋਦਾ ਜੱਟ ਫਿਲਮ ਦੇ ਵਿੱਚ ਇਹਨਾਂ ਨੇ ਆਉਣਾ ਹੁਣੇ ਇਸ ਕਰਕੇ ਅਸੀਂ ਪੋਡਕਾਸਟ ਰਿਕਾਰਡ ਕਰਨ ਲੱਗੇ ਤੇ ਅੱਜ ਦਾ ਵਲੌਗ ਬਹੁਤ ਵਧੀਆ ਹੋਣਾ ਸੀ। ਪਿੰਡਾਂ 'ਚ ਜਾਣਾ ਹਾਂ ਜੇਬੀ ਹੰਜਰੇ ਦੇ ਵਲੌਗ ਨੂੰ ਘੁਮਾਉਣਾ ਲਾਗੇ ਲਾਗੇ ਲਾਹੌਰ ਦੇ ਪਿੰਡਾਂ 'ਚ ਕਿਉਂਕਿ ਲਾਹੌਰ ਅੱਜ ਬੰਦ ਤੇ ਅਸੀਂ ਆਖਿਆ ਵੀ ਲਾਹੌਰੋਂ ਨਿਕਲਿਆ ਤੇ ਜਾਣਾ ਵੀ ਲਾਹੌਰ ਹੀ ਸਾਰਾ ਫਿਰ ਲਈ ਲਾਹੌਰ ਹੀ ਫਿਰ ਲਈਏ। ਕਿਉਂ ਵੀਰ ਭਾਜੀ ਚਮਕੀਲੀ ਪੱਗ ਬੜੀ ਸੋਹਣੀ ਲੱਗਦੀ ਪਈ। ਮੈਨੂੰ ਲਾਗੇ ਵਾਰੇ ਦਿਖਾ ਦਿਆ ਮਾੜੀ ਜੀ। ਸ਼ੁਕਰ ਹੈ ਜੀ। ਹੈ ਮੈਚਿੰਗ ਵੀ ਸੋਹਣੀ ਕੀਤੀ ਕੁੜਤੇ ਨਾਲ। ਤਾਰਾਂ ਵਾਲੀ ਪੱਗ ਹੈ, ਸੋਨੇ ਦੀ ਤਾਰਾਂ ਵਾਲੀ। ਸੋਨੇ ਦੀਆਂ ਤਾਰਾਂ ਵਾਲੀ ਪੱਗ। ਵੈਸੇ ਭਾ ਚਿੱਟੇ ਬਹੁਤ ਆਉਂਦਾ ਇਹ। ਹਾਂ ਯਕੀਨ ਕਰ। ਹੈਗਾ ਹੀ ਬਾਅਦ ਚ ਹਵਾਂ ਦਾ ਤੁਹਾਨੂੰ ਆ ਕਰਕੇ ਆਇਆ ਮੈਂ ਬਿਸਮਿਲ੍ਲਾ ਕਰਕੇ। हाँ बीबी मरियम के असिस्टेंट कमिश्नर। ਪਰ ਸਿੱਖ ਹੈਰੀਟੇਜ ਤੇ ਜਿੰਨਾ ਇਹ ਕੰਮ ਕਰ ਰਹੇ ਨੇ, ਜਿੰਨਾ ਪੰਜਾਬੀਅਤ ਤੇ ਇਹ ਕੰਮ ਕਰ ਰਹੇ ਨੇ, ਸਾਨੂੰ ਇਹਨਾਂ ਤੇ ਮਾਣ ਹੋਣਾ ਚਾਹੀਦਾ ਵੀ ਸਾਡੇ ਭਰਾ ਨੇ ਇੱਥੇ ਰਹਿ ਕੇ ਇੰਨਾ ਕੰਮ ਕਰ ਰਹੇ। ਤਾਂ ਸਾਨੂੰ ਉਹਦੇ ਨਾਲ ਸਾਨੂੰ ਸ਼ਰਮ ਵੀ ਹੋਣੀ ਚਾਹੀਦੀ ਹੈ ਕਿ ਅਸੀਂ ਇੱਥੇ ਆਉਣੇ ਤੇ ਜਿੰਨੇ ਇੱਥੇ ਹੋ ਕੇ ਗਏ ਜੇ। ਹੁਣ ਵੀ ਮੈਨੂੰ ਦੱਸ ਰਹੇ ਸੀ ਕੱਲ ਉੱਥੇ ਜਦੋਂ ਸ਼ਾਹੀ ਕਿਲੇ ਅਸੀਂ ਘੁੰਮ ਰਹੇ ਸੀਗੇ ਤੇ ਕਹਿੰਦੇ ਵੀ 40,000 ਦੇ ਕਰੀਬ ਸ਼ਾਇਦ ਸੰਗਤ ਹੈ ਹੋ ਕੇ ਗਈ ਹੈ। ਬਹੁਤ ਵੱਡੀ ਤਾਦਾਦ ਸੀ ਸੰਗਤ। ਹਾਂਜੀ ਤੇ ਜਦੋਂ ਸ਼ਾਹੀ ਕਿਲੇ 'ਚ ਮੈਂ ਕਹਿੰਦਾ ਸੀ ਪੱਗਾਂ ਵਾਲੇ ਸਿਰਫ 2 ਜਾਣੇ ਸੀ, ਮੈਨੂੰ ਕੋਈ ਤੀਜੀ ਪੱਗ ਨਹੀਂ ਦਿੱਤੀ। ਤਾਂ ਮੈਨੂੰ ਬੜੀ ਨਾ ਉਹ ਸ਼ਰਮ ਮਹਿਸੂਸ ਹੋਈ ਕਿ ਯਾਰ ਅਸੀਂ ਆਪਣਾ ਇਤਿਹਾਸ ਦੇਖਣ ਤੋਂ ਇੰਨਾ ਗਰੇਜ ਕਿਉਂ ਕਰ ਜਿਹੜੀ ਚੀਜ਼ ਦੇਖਣੀ ਚਾਹੁੰਦੇ ਸਾਂ। ਅੱਛਾ ਇੱਕ ਹੋਰ ਕਮਾਲ ਦੀ ਗੱਲ ਹੋਈ, ਅਸੀਂ ਨਾ ਉਹ ਬਾਹਰਲੇ ਪਾਸੇ ਜਦੋਂ ਆਏ ਸ਼ਾਹੀ ਕਿਲੇ ਦੇ ਤਾਂ ਉਸ ਬੂਹੇ ਦੇ ਅੱਗੇ ਮੈਂ ਖਲੋਤਾ ਸੀਗਾ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਨੇ ਦਲਕਾਰਾ ਮਾਰ ਕੇ ਇਹ ਗੱਲ ਆਖੀ ਸੀ ਵੀ ਅਬਦਾਲੀ ਦੇ ਪੁੱਤਰ ਆ ਬਾਹਰ ਨਿਕਲ, ਚੜ੍ਹਤ ਸਿੰਘ ਦਾ ਪੁੱਤਰ ਤੇ ਬੰਦਾ। ਉਹ ਜਦੋਂ ਮੈਂ ਉਸ ਥਾਂ ਤੇ ਖਲੋਤਾ ਜਾ ਕੇ ਤੇ ਮੈਨੂੰ ਪਤਾ ਵੀ ਮੈਂ ਕੀ ਮਹਿਸੂਸ ਕੀਤਾ। ਤੇ ਮੈਂ ਇਦਾਂ ਦਾ ਬੰਦਾ ਵੀ ਜਿਹੜਾ ਛੇਤੀ ਕਿਤੇ ਐਗਰੈਸ਼ਨ ਨਹੀਂ ਸ਼ੋ ਕਰਦਾ ਜਾਂ ਮੈਂ ਬਹੁਤਾ ਜਕਾਰੇ ਲਾਉਣ ਦੇ ਵਿੱਚ ਨਹੀਂ ਕਦੀ ਪੈਂਦਾ। ਪਰ ਉਹ ਥਾਂ ਸੀ ਜਿੱਥੇ ਖਲੋ ਕੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਤੇ ਮੈਂ ਜਿੰਨਾ ਕੁ ਉੱਚਾ ਲਾ ਸਕਦਾ ਸੀ ਮੈਂ ਉਨਾ ਉੱਚਾ ਜਕਾਰਾ ਲਾ। ਉਹ ਮੈਨੂੰ ਐ ਲੱਗਾ ਵੀ ਉਹ ਜਕਾਰੇ ਦੇ ਨਾਲ ਉਹ ਜਿਹੜੀ ਜਕਾਰੇ ਦੀ ਗੂੰਜ ਹੈ ਉਹ ਸਿਰਫ ਬਾਹਰ ਨੂੰ ਨਹੀਂ, ਉਨੀ ਮੇਰੇ ਅੰਦਰ। ਮੈਨੂੰ ਐ ਲੱਗਾ ਕਿ ਹਾਂ ਮੈਂ ਇਹ ਦੱਸ ਕੇ ਜਾਵਾਂ ਕਿ ਹਾਂ ਉਸ ਇਤਿਹਾਸ ਦੇ ਵਾਰਸ ਅਜੇ ਵੀ ਜਿਉਂਦੇ ਨੇ, ਅਜੇ ਵੀ ਉਹ ਇੱਥੇ ਖੜੇ ਨੇ, ਅਜੇ ਵੀ ਉਹ ਆਉਂਦੇ ਨੇ। ਅਸੀਂ ਆਪਣਾ ਇਤਿਹਾਸ ਛੱਡਿਆ ਨਹੀਂ, ਆਪਣੇ ਥਾਂ ਆਪਣੇ ਪੈਰ ਨਹੀਂ ਛੱਡੇ ਅਸੀਂ। ਤਾਂ ਉਹ ਚੀਜ਼ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਸਾਰੇ ਕਿਉਂ ਨਹੀਂ ਮਹਿਸੂਸ ਕਰ ਪਾਉਂਦੇ, ਤੇ ਜੇ ਕਰਦੇ ਹੋ ਤਾਂ ਫਿਰ ਘਬਰਾਉਂਦੇ ਕਿਉਂ। ਖੁੱਲ੍ਹ ਕੇ ਉਹ ਚੀਜ਼ ਨੂੰ ਸਾਹਮਣੇ ਲਿਆਓ ਤਾਂ ਹੀ ਤਾਂ ਆਪਾਂ ਆਪਣਾ ਆਪ ਸਾਂਭ ਸਕਾਂਗੇ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਇਤਿਹਾਸ ਦੀ ਹਿਸਟਰੀ ਦੀ ਵੀ ਬੀਇੰਗ ਮੁਸਲਮਾਨ, ਅਸੀਂ ਕਹਿੰਦੇ ਹਾਂ ਵੀ ਇਹ ਇਤਿਹਾਸ ਸਾਡਾ ਆਪਣਾ ਵਾ, ਪੰਜਾਬੀਆਂ ਦਾ ਇਤਿਹਾਸ ਹੈ। ਪੰਜਾਬ ਮਜ਼ਹਬ ਵੱਖੋ-ਵੱਖ ਹੋ ਗਿਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਜਿਹੜੀ ਪੰਜਾਬ ਦੀ ਹਿਸਟਰੀ ਆ, ਪੰਜਾਬ ਦੀ ਤਾਰੀਖ ਆ, ਮਹਾਰਾਜਾ ਰਣਜੀਤ ਸਿੰਘ ਸੀ, ਹਰੀ ਸਿੰਘ ਨਲਵਾ, ਉਹਨਾਂ ਦੇ ਕੱਦ ਬੜੇ ਵੱਡੇ ਤੇ ਸਾਡੇ ਪੰਜਾਬੀਆਂ ਦੇ ਹੀਰੋ ਸਨ। ਪੰਜਾਬੀਆਂ ਦੇ ਮਜ਼ਹਬ ਤੇ ਅਸੀਂ ਆਪਣੇ ਦੀ ਵੰਡੇ ਆ ਨਾ, ਹੈ ਤੇ ਅਸੀਂ ਪੰਜਾਬੀ ਆ। ਮੈਂ ਇੱਕ ਗੱਲ ਕੱਲ ਮੈਨੂੰ ਉੱਥੇ ਰਾਣਾ ਸਾਹਿਬ ਨੇ ਦੱਸੀ ਕਿ ਜਿਹੜੀ ਸਾਹਮਣੇ ਮਸਜਿਦ ਹੈ ਕਿ ਉੱਥੇ ਜਿਹੜੇ ਮੁਗਲ ਹਾਕਮ ਸੀ ਪਹਿਲਾਂ ਉਹਨਾਂ ਨੇ ਬੰਦ ਕੀਤੇ ਹੋਏ ਸੀ ਦਰਵਾਜ਼ੇ ਵੀ ਆਮ ਬੰਦਾ ਕੋਈ ਜਿਹੜਾ ਉਹ ਐਂਟਰ ਨਹੀਂ ਕਰ ਸਕਦਾ, ਉਹ ਇਬਾਦਤ ਕਰਨ ਨਹੀਂ ਆ ਸਕਦਾ। ਤੇ ਮਹਾਰਾਜੇ ਨੇ ਨਾ ਸਿਰਫ ਉੱਥੇ ਮਸਜਿਦ ਦਾ ਕੰਮ ਵੀ ਕਰਵਾਇਆ, ਉੱਥੇ ਜਿਹੜਾ ਸਿਸਟਮ ਸੀਗਾ ਉਹਨੂੰ ਵੀ ਸਹੀ ਕੀਤਾ ਤੇ ਬਕਾਇਦਾ ਉਹਨਾਂ ਨੇ ਲੱਡੂ ਲੈ ਕੇ ਉਸ ਦਰਵਾਜ਼ੇ ਦੇ ਬਾਹਰ ਖਲੋ ਕੇ ਕਿਹਾ
ਵੀ ਜਿਹੜਾ ਇੱਥੇ ਨਮਾਜ਼ ਪੜ੍ਹਨ ਨਹੀਂ ਆਊਗਾ ਮੈਂ ਉਹਨੂੰ ਸਜ਼ਾ ਲਾਊਂਗਾ, ਹੈਨਾ। ਉਹਨੂੰ ਟੈਕਸ ਦੇਣਾ ਪਊਗਾ ਜਿਹੜਾ ਨਮਾਜ਼ ਪੜ੍ਹਨ ਨਹੀਂ ਆਊਗਾ, ਮੁਸਲਮਾਨ ਹੋ ਕੇ ਜਿਹੜਾ ਨਮਾਜ਼ ਪੜ੍ਹਨ ਨਾ ਆਇਆ ਉਹਨੂੰ ਟੈਕਸ ਪਊਗਾ। ਤੇ ਉਹਨਾਂ ਨੇ ਲੱਡੂ ਵੰਡ ਕੇ ਉਸ ਚੀਜ਼ ਦਾ ਮੁਬਾਰਕ ਵੀ ਸਾਰਿਆਂ ਨੂੰ ਕੀਤੀ, ਔਰ ਉਹ ਜਿਹੜੀ ਮਸਜਿਦ ਸੀ ਵੀ ਉਹ ਆਮ ਲੋਕਾਂ ਵਾਸਤੇ ਵੀ ਖੋਲ ਕੇ ਇਸ ਗੱਲ ਦਾ ਇੱਕ ਥਾਂ ਬਣਾ ਕੇ ਦੱਸਿਆ ਵੀ ਇਹ ਰਾਜ ਜਿਹੜਾ ਹੈ ਉਹ ਸਿੱਖਾਂ ਦਾ ਕਹਿਣ ਨੂੰ ਜ਼ਰੂਰ ਹੈ, ਪਰ ਇਹ ਰਾਜ ਪੰਜਾਬੀਆਂ ਦਾ, ਇਹ ਰਾਜ ਕਿਸੇ ਮਜ਼ਹਬ ਦਾ ਰਾਜ ਨਹੀਂ ਹੈ, ਇਹ ਰਾਜ ਸਾਂਝਾ ਹੈ ਜਿਹਦੇ ਵਿੱਚ ਇਸਲਾਮ ਦੀ ਵੀ ਉਨੀ ਜਗ੍ਹਾ ਜਿੰਨੀ ਸਿੱਖੀ ਦੀ ਹੈ, ਉਨੀ ਜਗ੍ਹਾ ਹਿੰਦੂਆਂ ਦੀ ਹੈ, ਉਨੀ ਜਗ੍ਹਾ ਬਾਕੀ ਧਰਮਾਂ ਬੜੀ ਮਿਹਰਬਾਨੀ ਤੁਹਾਡੀ, ਕਿੱਦਾਂ ਜੀ? ਠੀਕ ਠਾਕ। ਅੱਜ ਫੋਨ ਲੇਟ ਹੋ ਗਿਆ ਸੀ ਤੇ ਮੈਨੂੰ ਕਹਿਣ ਦੇ ਵੀ ਪ੍ਰਾਹੁਣੇ ਹੁਣ ਦਾਦੇ ਭਗਾਉਣੇ ਹੋ ਗਏ ਤੇ ਮੈਂ ਫੋਨ ਵੀ ਨਹੀਂ ਕਰਦਾ। ਅਸੀਂ ਤਾਂ ਆਫ ਦੀ ਕੈਮਰਾ ਕਰਾਂਗੇ। ਨਹੀਂ ਸਾਡੇ ਵਲੌਗਸ ਵੀ ਕਰਾਂਗੇ, ਉਹ ਚ ਡਿਟੇਲ ਚ ਕਰਾਂਗੇ। ਨਹੀਂ ਭਾਈ ਇੱਥੇ ਭਾਵੇਂ ਤੁਸੀਂ 2 ਸਾਲ ਬਾਅਦ ਦਾਦੇ ਭਗਾਉਣੇ ਨਹੀਂ ਹੁੰਦੇ ਤੁਸੀਂ। ਅੱਛਾ ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ, ਹਾਂ ਕਿਉਂਕਿ ਲੱਤ ਦਾ ਤੇ ਰੱਖਣੀ ਮੈਨੂੰ ਅੱਗੇ ਇੱਕ ਦੋਸਤ ਆਂਦਾ ਵੀ ਤੁਸੀਂ ਇਹ ਪ੍ਰਾਹੁਣੇ ਸਾਹਮਣ ਤੋਂ ਕੰਮ ਕੀ ਕਰਦੇ, ਮੈਂ ਇਹੀ ਗੱਲ ਇਹੀ ਮੇਨ ਕੰਮ ਸਾਡਾ ਅੱਜ ਕੱਲ ਮੇਨ ਕੰਮ ਇਹੀ ਹੈ, ਫੁੱਲ ਟਾਈਮ ਹੈ ਇੰਪੋਰਟ ਐਕਸਪੋਰਟ। ਭਾਈ ਯਾਰੀ ਇਹ ਵੇਖੋ, ਇਹ ਮੇਰਾ ਕੰਮ ਸੰਭਾਲਣ ਨੂੰ ਫਿਰਦੇ ਨੇ। ਇਹ 2 ਦਿਨ ਪਹਿਲੇ ਆਏ ਨੇ ਤੇ 3 ਦਿਨ ਪਹਿਲੇ ਬਾਰਡਰ ਦੇ ਸਾਨੂੰ ਭੇਦ ਆ ਗਿਆ। ਹਾਂ, ਇਹ ਹੁਣ ਜਿਹੜੀਆਂ ਇਨਸਟਰਕਸ਼ਨਸ ਜਿਹੜੀਆਂ ਨੇ ਪਾਸ ਕਰ ਰਹੇ ਨੇ। ਸਾਨੂੰ ਐਕਸਪੀਰੀਅੰਸ ਹੋ ਗਿਆ, ਅਸੀਂ ਇਹਨਾਂ ਨੂੰ ਲੈ ਕੇ ਆਏ ਹਾਂ ਦੁਬਾਰਾ। ਮੈਂ ਨਾ ਬਕਾ ਦੇ ਰੋਲ ਕਹਿੰਦਾ ਵੀ ਮਾਸਟਰ ਢਿੱਲੋਂ ਸਾਹਿਬ ਕਦੋਂ ਮਿਲਣਗੇ ਜੇ ਕਹਿੰਦੇ ਬਣਾਓਗੇ। ਕਿਵੇਂ ਚੱਲੀ ਨਾ ਘਰ ਪਰਿਵਾਰ ਸਭ? ਆਪਣੇ ਸਿੱਖੀ ਸੀ ਕਿ ਲੋਕਾਂ ਦੀ ਪਹਿਲਾਂ ਕਿਹੜੇ ਵਾਲਾ? ਸਾਰੇ ਅੱਛਾ, ਬਾਈ 1 ਗੈਟ 1 ਫ੍ਰੀ। ਮੈਂ ਇਹ ਕੀ ਚੀਜ਼ ਆ? ਮਾਸਟਰ ਢਿੱਲੋਂ ਨਾਲ ਕਦੋਂ ਸਾਡੇ ਭਾਊ ਢਾੜੀਆਂ ਪਿਛਲੇ ਸਾਲ ਦੀ ਰੀਲਾਂ ਚੱਲਦੀਆਂ ਪਈਆਂ। ਅੱਛਾ ਫਿਰ ਆ ਗਿਆ ਕੱਲ ਇਹਨਾਂ ਨੂੰ ਨਾ ਪ੍ਰੈਂਕ ਕਰ ਦਿੱਤਾ ਸੀ। ਇਹਨਾਂ ਨੂੰ ਵਾਪਸੀ ਤੇ ਅਸੀਂ ਕਿਹਾ ਕਿ 2 ਬੰਦੇ ਪਿੱਛੋਂ ਕਾਲ ਆ ਗਈ ਵੈਸੇ, ਤੇ ਉਹਨਾਂ ਕਹੇ ਯਾਰ ਇਹਨਾਂ ਨੂੰ ਦੱਸੋ ਕਿ 2 ਬੰਦੇ ਸ਼ਾਰਟ ਹੋ ਗਏ ਨੇ, ਤੇ ਉਹ ਤੁਸੀਂ ਹੀ ਹੋ। ਅਸੀਂ ਵਾਗੇ ਵੜਦੇ ਤੇ ਕਾਲ ਤੇ ਓਪਨ ਕਰਕੇ ਨਾ ਮੈਂ ਕਿਹਾ ਹਾਂਜੀ, ਕਹਿੰਦੇ ਯਾਰ ਉਹ 2 ਬੰਦੇ ਜਿਹੜੇ ਤੁਸੀਂ ਲੈ ਗਏ ਉਹ ਗਿਣਤੀ 'ਚ ਪੂਰੇ ਨਹੀਂ ਆਉਂਦੇ। ਉਹਨਾਂ ਕਿਹਾ ਜਿਹੜੇ ਬੰਦੇ ਕਾਊਂਟ ਹੋਏ ਨੇ ਨਾ ਉਹਨਾਂ ਅੱਜ ਜਾਣਾ ਹੀ ਜਾਣਾ ਹੈ। ਨਹੀਂ ਤੇ ਹੁਣ ਫਿਰ ਰੋਲਾ ਮਿਟਾ ਲਈ, ਨਵੀਂ ਕਾਨਫਰੰਸ ਨੂੰ ਕਰਨੀ। ਇੱਕ ਹੋਰ ਕਰ ਲਓ ਇੱਥੇ ਕਰ ਲਓ। ਪ੍ਰੈਸ ਕਾਨਫਰੰਸ ਚੱਲ ਹੀ ਰਹੀ ਹੈ। ਸੱਚੀ ਵਿਕਾਸ ਵੀ ਨੂੰ ਅਸੀਂ ਕਿਹਾ ਸੀ, ਉਹਨਾਂ ਨੇ ਵੀ ਵਿਚਾਰੇ ਨੇ ਜ਼ੋਰ ਤਾਂ ਲਾਇਆ ਸੀ ਪਰ ਅਸੀਂ ਨਿਕਲ ਨਹੀਂ ਸਕੇ। ਨਹੀਂ ਮੈਂ ਦੇਖੋ ਜੀ ਸਾਰੇ ਦੇਖਣ ਵਾਲੇ ਨੇ ਤੇ ਲਾਂਭਾ ਇੰਨਾ ਸਿਰ ਹੈ, ਅਸੀਂ ਇਹਨਾਂ ਨੂੰ ਕਹਿਤਾ ਸੀ ਵੀ ਅਸੀਂ ਵੀ ਆਉਣਾ ਚਾਹੁੰਦੇ, ਅਸੀਂ ਫ੍ਰੀ ਹਾਂ, ਸਾਡੇ ਵੱਲੋਂ ਇਹ ਸਾਨੂੰ ਕੱਢ ਕੇ ਨਹੀਂ ਲਿਆਏ। ਚਲੋ ਤੁਸੀਂ ਕੋਈ ਪੰਜਾਬੀ ਬੋਲੀ ਤੇ ਪੰਜਾਬ ਵਾਸਤੇ ਕੁਝ ਸੁਨੇਹਾ ਦੇ ਨਹੀਂ ਥੋੜਾ ਕੰਪਨਸੇਟ ਹੋ ਜਾਵੇ। ਕਾਨਫਰੰਸ ਕਿਵੇਂ ਹੋਈ? ਕਾਨਫਰੰਸ ਬਹੁਤ ਵਧੀਆ ਜੀ, ਮੈਂ ਦੇਖਦਾ ਰਿਹਾ। ਪਹਿਲੇ ਰਿਪਰ ਆਏ ਮੈਂ ਇੰਨੀ ਇੱਜ਼ਤ ਤੇ ਮਾਣ ਵੇਖ ਲਓ ਕਿਸੇ ਨੂੰ ਮਿਲਦਾ। ਚਲੋ ਕੋਈ ਨਹੀਂ, ਇਸ ਵਾਰ ਨਹੀਂ ਹੋ ਗਿਆ, ਆਉਂਦੇ ਸਾਲ ਫਿਰ ਬੁਲਾ ਲਓਗੇ ਤੁਸੀਂ ਸਾਨੂੰ ਵੀ ਕਾਨਫਰੰਸ। ਆਉਂਦੇ ਸਾਲ ਦੀ ਪਹਿਲੇ ਹੀ ਬਸ ਇਹੀ ਹੈ। ਜਿੱਥੇ ਕੰਮ ਬਾਬੇ ਬਲੋਗਰ ਲੱਗ ਹੀ ਰਿਹਾ ਨਾ, ਸਟਾਰ ਤੇ ਸਟਾਰ ਵੱਜ ਰਹੇ, ਉੱਥੇ ਸਾਡੇ ਭਰਾ ਉਹ ਸਟਾਰ ਪਿੱਛੇ ਬੈਠੇ ਨੇ। ਸਾਡੇ ਭਰਾ ਇਹ ਪਰਮਜੀਤ ਭਾਈ ਹੈ ਨਾ, ਤੇ ਜਿਵੇਂ ਆਪ ਮਿੱਠੇ ਨੇ ਚੜ੍ਹਦੇ ਪੰਜਾਬ ਵਾਲੇ, ਉਵੇਂ ਮਠਿਆਈ ਵੀ ਨਾਲ ਲੈ ਕੇ ਆਉਂਦੇ ਆ। ਕੋਈ ਲੱਡੂ ਲੈ ਕੇ ਆਉਂਦਾ, ਦੇਸੀ ਘਿਓ ਦੀ ਮਠਿਆਈ ਲੈ ਕੇ ਆਉਂਦਾ ਸੀ, ਬਰਫੀ ਲੈ ਕੇ ਆਉਂਦਾ, ਢੇਰ ਸਾਰਾ ਮਤਲਬ ਪਿਆਰ ਲੈ ਕੇ ਆਉਂਦੇ ਨੇ। ਹੁਣ ਇੱਥੋਂ ਓਨਾ ਹੀ ਪਿਆਰ ਲੈ ਕੇ ਵੀ ਜਾਂਦੇ ਨੇ। ਇਹ ਪਿਆਰ ਜਿਹੜਾ ਭਾਜੀ ਸਾਨੂੰ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਸਾਡੀ ਸਾਂਝ ਜਿਹੜੀ ਹੈ ਉਹ ਹਰ ਚੀਜ਼ ਤੋਂ ਉੱਠ ਕੇ ਜਿਹੜੀ ਉਹ ਬੋਲੀ ਦੇ ਬੇਸ ਹੈ ਨਾ, ਇਤਿਹਾਸ ਤੇ ਬੇਸ। ਸਾਡਾ ਇਤਿਹਾਸ ਸਾਡਾ ਘੱਟ ਇੱਕ ਹੈ, ਵੱਖਰੇਵੇਂ ਕੋਈ ਨਹੀਂ, ਲੇਕਿਨ ਇਹ ਵੰਡਾਂ ਜਿਹੜੀਆਂ ਪਈਆਂ ਨੇ ਧਰਤੀ ਦੀਆਂ, ਇਨਸਾਨੀਅਤ ਦੀਆਂ, ਸਾਨੂੰ ਢਾਉਣੀਆਂ ਚਾਹੀਦੀਆਂ। ਇਹ ਮੇਰੇ ਵਾਸਤੇ ਲੈ ਕੇ ਆ ਰਹੇ ਨੇ। ਖੋਲ ਲਓ ਖੋਲ ਲਓ, ਤਾਕਤ ਹੁਣੇ ਖਾ ਰਹੀ ਹੈ। ਮੈਂ ਆਪਦੇ ਘਰ ਚ ਨਹੀਂ ਲਊਂਗਾ, ਆਪਣੀ ਮਾਂ ਨੂੰ ਖਵਾਉਣ ਵਾਲਾ ਲਿਆ ਕੇ ਕਿਉਂ ਨਹੀਂ ਭਾਜੀ? ਨਹੀਂ ਸਹੀ ਗੱਲ ਹੈ। ਤੂੰ ਆਪਾਂ ਰੱਖਿਆ ਖੋਲੇ ਅਗਵਾਈ ਤੇ ਜਾਂਦੇ ਚਾਰ ਦਿਨ ਖੋਲ ਲੈ। ਇੱਧਰ ਵਿਖਾ ਦੇ ਯਾਰ, ਸਾਡੇ ਇਲੈਕਟ੍ਰੋਨਿਕ ਮਾਸ਼ਾਅੱਲਾ ਬਹੁਤ ਵਧੀਆ ਲੱਗਦਾ। 120 ਕਿਲੋਮੀਟਰ ਹੋਟਲ ਚੋਂ ਨਿਕਲ ਕੇ ਆਏ ਆ ਤੇ ਮੈਂ ਕਰਵਾਈ ਆ ਜੁੱਤੀ ਪਾਸ ਮਹਾਜ। ਚਮਕੀ ਕਿ ਨਹੀਂ ਚਮਕੀ? ਚਮਕੀ ਆ ਪੂਰੀ। ਅਸੀਂ ਚੱਲੇ ਪਦੌੜ ਬਾਰਡਰ ਤੇ ਇੱਥੇ ਹੋਟਲ ਤੇ ਰੁਕੇ ਰੋਟੀ ਖਾਣ ਵਾਸਤੇ। ਭਾਈ ਆਹ ਹੋਟਲ ਹੈ ਤੇ ਇੱਥੇ ਰੋਟੀ ਖਾਣੀ ਹੈ। ਸਾਡੀ ਸਾਰੀ ਸੰਗਤ ਜਿਹੜੀ ਆ, ਰਿਪਨ ਖੁਸ਼ੀ ਤੇ ਵੀਰ ਭਾਜੀ ਨਾਸਰ ਅੰਦਰ ਨੇ, ਤੇ ਟਿੱਕੀ ਆਪਾਂ ਪਾਸ ਕਰਵਾ ਲਈਏ। ਵੇਖਦੇ ਸਟਾਰ 1 2 3 4
ਉਹ ਕਣਕ ਬੰਦੇ ਪਤਾ ਨਹੀਂ ਕੀ ਕਰਦੇ ਸੀ ਉਹ ਕੱਢਦੇ ਆ ਪਾਣੀ ਕੱਢਦੇ ਪਤਾ ਨਹੀਂ ਆ ਖੋਪੀਆਂ ਨਾਲ ਉਹ ਸਾਡੀ ਤੇ ਕਹਿੰਦੇ ਕਾਲ ਸਾਈਡ ਦਾ ਪ੍ਰੋਜੈਕਟ ਲੱਗਿਆ ਹੋਇਆ ਸੀ। ਉਹ ਤਾਂ ਰਾਜਨਪੁਰ ਹੈ। ਉਹ ਰਾਜਨਪੁਰ ਕੁਛ ਨਹੀਂ ਆ। ਚਲੋ ਜੀ ਕਿੱਥੇ ਚੱਲੇ ਭਲਾ ਆਪਾਂ? ਹੁਣ ਆਪਾਂ ਚੱਲੇ ਆ ਰੋਟੀ ਖਾ ਲਈ? ਹੁਣ ਰੋਟੀ ਖਾ ਕਿੱਥੇ? ਮੈਨੂੰ ਵੀ ਲਾਇਆ, ਮੈਂ ਤੁਹਾਡਾ ਸਬਸਕ੍ਰਾਈਬ ਕਰਾਂਗਾ। ਠੀਕ ਹੈ ਸਰ, ਕਰ ਦੇ ਸਬਸਕ੍ਰਾਈਬ। ਚਲੋ ਵੀਰ ਸਿੰਘ ਅੱਛਾ ਕਿੱਥੇ ਅਜੇ ਕੀ ਕਰਨੇ ਆ? ਮੈਂ ਕੀ ਕਿਹਾ? ਮੈਂ ਤਾਂ ਕੁਝ ਨਹੀਂ ਕਿਹਾ। ਨਹੀਂ ਕੁਛ ਕਹਿਣ ਲੱਗਾ ਇੱਧਰ ਨੂੰ ਕਰ। ਨਹੀਂ ਸਰ, ਮੈਂ ਤਾਂ ਨਹੀਂ ਕਿਹਾ। ਪਤਾ ਨਹੀਂ ਮੈਨੂੰ ਲੱਗਾ ਵੀ ਕਿਸੇ ਨੂੰ ਕਿਹਾ ਤੂੰ ਇੱਧਰ ਨੂੰ ਕਰ। ਚਲੋ ਚੱਲਦੇ ਹਾਂ। ਨਾ ਪਿੰਡ ਤੇ ਗੱਡੀ ਮੈਨੂਅਲ ਮੈਂ ਚਲਾ ਰਿਹਾ ਤੈਨੂੰ ਚੱਜ ਨਹੀਂ ਹੈਗਾ ਇਹ ਚਲਾਉਣ ਦਾ ਹਲੇ। ਕਿਉਂ ਰਿਪਨ? ਇਹ ਚਲਾਉਂਦਾ ਆਟੋ। ਸਹੀ ਗੱਲ ਹੈ ਭਾਈ ਜਿਹੜੀ ਪਿਕ ਇਹਦੀ ਹੈ ਨਾ ਉਹ ਕਿਸੇ ਉਹਦੀ ਭਾਈ ਜਿਹੜੀ ਗਲਤੀ ਮੇਰੇ ਕੋਲ ਨਾ ਬਸ ਉਹ ਹੀ ਹੈ। ਗੱਲ ਇਹ ਵੇ ਕਿ ਰੱਬ ਸੁਣ ਨਹੀਂ ਕੋਈ ਵੀ ਮੈਂ ਗੱਲ ਕਰਨਾ ਜਿਹੜੀ ਸ਼ੈ ਮੇਰੇ ਕੋਲ ਚੈਨਾ ਦੀਆਂ ਗੱਡੀਆਂ ਚਾਈਨਾ ਦੀ ਗੱਡੀ ਦੀ ਕੋਈ ਮਿਆਦ ਨਹੀਂ ਮਿਆਦ ਨਹੀਂ ਹੁੰਦੀ। ਚੈਨਾ ਦਾ ਬੰਦਾ, ਚੈਨਾ ਦੀ ਗੱਡੀ, ਚੈਨਾ ਦੀ ਸ਼ੈ ਕੋਈ ਇਤਬਾਰ ਨਾ ਕਰੋ। ਟੋਇਟਾ ਬ੍ਰਾਂਡ ਹੈ ਇੱਕ। ਟੋਇਟਾ ਬ੍ਰਾਂਡ ਹੈ। ਅੱਲੇ ਦੇ ਬੰਦਿਆ ਦਾਦਾ ਬੋਰੀਆਂ ਖਾਲਦੀਆਂ ਲੱਦ ਕੇ ਡਿੱਗੀ ਦੇ ਵਿੱਚ ਕੱਚਿਆਂ ਰਾਮਾਂ ਦੀ ਜਾਂਦੀ ਐਦਾਂ ਜਾਂਦੀ ਹੈ ਜਿੱਦਾਂ ਯਕੀਨ ਕਰਦੀ ਮਿਰਜ਼ੇ ਦੀ ਬੱਕੀ ਹੁੰਦੀ। ਇਹ ਕਿਤੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਤੁਸੀਂ ਇਹਨਾਂ ਕੋਲ ਇਹ ਕੰਮ ਲੈਂਦੇ ਹੋ, ਉਹ ਤੁਹਾਡੇ ਕੋਲ ਗੱਡੀ ਪੂਰੀ ਕੀਮਤ ਤੇ ਵਾਪਸ ਲੈ ਲੈਣ। ਰੋਡ ਬਰਕੀ ਰੋਡ ਆਪਾਂ ਵੱਧ ਰਹੇ ਹਾਂ ਜੀ, ਆਪਾਂ ਵੱਧ ਰਹੇ ਹਾਂ ਜ਼ੀਰੋ ਲਾਈਨ ਨਾਲ ਅੱਗੇ। ਪਿੰਡ ਪੜਾਣਾ ਤੇ ਯਾਰ ਸੈਫ। ਤੂੰ ਚਿੱਟਾ ਹੁੰਦਾ ਪਿਆ ਮੁੰਡਾ। ਮੈਂ ਚਿੱਟਾ ਹੋ ਗਿਆ? ਹਾਂ ਵੇਲਾ ਬੜਾ ਹੁੰਦਾ ਇਹਦਾ ਤੇਰੇ ਕੈਮਰੇ ਦਾ ਕਮਾਲ। ਕਿੰਨੇ ਪ੍ਰੋ ਮੈਕਸ ਹੈ? ਇਹ ਫੁੱਲ 15 ਪ੍ਰੋ ਮੈਕਸ। ਸਾਡੀ ਜਿਹੜਾ ਭਾਜੀ ਜਿਹੜਾ ਸਾਡਾ ਕੰਮ ਵਲੋਗੋ ਵਲਾਗੀ ਹੋਇਆ ਹੈ ਨਾ, ਸਾਰੇ ਬੰਦੇ ਜਾਂਦੇ ਨੇ ਸਾਰੇ ਵਲੋਗਾਂ ਤੇ ਲੱਗ ਗਏ ਨੇ। ਕੀ ਗੱਲ ਹੈ? ਵੀਡੀਓ ਸ਼ੁਰੂ ਮੈਂ ਵੀ ਵੀਡੀਓ ਬਣਾਉਂਦਾ ਸੀ ਪਹਿਲੇ। ਅੰਜਮ ਵੀਡੀਓ ਬਣਾਉਂਦਾ ਸੀ, ਪਾ ਨਾਸਰ ਵੀਡੀਓ ਬਣਾਉਂਦਾ ਸੀ, ਸਾਰੇ ਵੀਡੀਓ ਬਣਾਉਂਦੇ ਸੀ। ਤੇ ਭਾਈ ਉਹ ਇਸ ਬੰਦੇ ਦੀ ਕਰਮ ਆਫ ਜੇ ਆ ਜਿਹੜਾ ਬੈਠਾ ਹੈ। ਅਸੀਂ ਆਪ ਬਣਾਉਣ ਹਟ ਗਏ ਹੁਣ। ਕਿਉਂ? ਸਾਨੂੰ ਲਾ ਕੇ ਤੁਸੀਂ ਆਪ ਛੱਡਤਾ ਹੈ? ਹਾਂ ਅਸੀਂ ਆਪ ਛੱਡਤੇ। ਚੰਗਾ ਜੀ ਉਹ ਗਾਣਾ ਸਾਡਾ ਇੱਕ ਡੋਲਾ ਸਾਨੂੰ ਪਿਆਰ ਦੇ ਨਸ਼ਿਆਂ ਤੇ ਲਾ ਕੇ ਹੁਣ ਸਾਡਾ ਜਾਣੂ ਨਾ ਬਣਦਾ। ਹੁਣ ਸਾਡੇ ਤੁਸੀਂ ਜਾਣੂ ਨਹੀਂ ਬਣਦੇ। ਚੁਰ ਸਾਹਿਬ ਵਲੌਗ ਪਾਕਿਸਤਾਨ ਨੂੰ ਵਲੌਗ ਸਿਖਾਉਣ ਵਾਲਾ ਬੰਦਾ। ਨਹੀਂ ਭਾਈ ਉਹ ਭਾ ਮੈਨੂੰ ਹਾਲੇ ਵੀ ਆਇਆ ਕਰਨਾ ਨਹੀਂ ਆਉਂਦਾ। ਅੱਛਾ ਜਿਹੜੇ ਸਿਖਾਇਆ ਸੀ ਉਦੋਂ ਅੰਜੂ ਵੀ ਸਿਖਾਇਆ। ਵਕਾਰ ਨੂੰ ਆ ਗਿਆ। ਨਾਸਰ ਭਾਈ ਵੀ ਕਮਾਈ ਫਿਰਦੇ ਨੇ ਹੁਣ। ਨਾਸਰ ਵੀ ਘੁਮਾ ਲੈਂਦਾ। ਉਹ ਕਦੀ ਕਲਾਈ ਮੋੜ ਨਹੀਂ ਪੈਂਦੀ। ਜਦੋਂ ਇੰਨੇ ਜ਼ਿਆਦਾ ਵਲੌਗਰ ਆਏ ਹੁਣ ਨਾ ਫਿਰ ਮੈਂ ਨਹੀਂ ਬਣਾਉਂਦਾ। ਹਾਲਾਂਕਿ ਮੈਂ ਵੀ ਇਹਨਾਂ ਤੋਂ ਬਾਅਦ ਹੀ ਸਟਾਰਟ ਕੀਤਾ ਸੀ। ਸਾਰਿਆਂ ਨੂੰ ਅਸੀਂ ਕਿਵੇਂ ਚਣਕ ਲਾਤੀ ਸਾਰਿਆਂ ਨੂੰ। ਭਾਜੀ ਤੁਸੀਂ ਆਏ ਜੇ ਨਾ ਇੱਥੇ ਆ ਕੇ ਤੁਸੀਂ ਦੱਸਿਆ ਸਾਰਿਆਂ ਨੂੰ ਵੀ ਇਦਾਂ ਕਰੋ, ਆਹ ਕੰਮ ਵਧੀਆ। ਤੁਸੀਂ ਐਵੇਂ ਰੀਲਾ ਮਗਰ ਤੇ ਵੀਡੀਓ ਮਗਰ ਪਏ ਹੋਏ ਹੋ, ਲਾਲਾ ਕਰਦੇ ਵੀ ਵਲੌਗ ਬਣਾਇਆ ਕਰੋ। ਆਹ ਕੰਮ ਕਰੋ, ਮੋਬਾਈਲ ਨੂੰ ਹੱਥ 'ਚ ਹੀ ਰੱਖੋ ਬਸ। ਹਾਂ ਅੱਗੇ ਅਸੀਂ ਬੰਦਾ ਲੱਭਦੇ ਸੀ ਕਿਹਨੂੰ ਮੋਬਾਈਲ ਫੜਾਈ ਆ, ਫੜੀ ਯਾਰ ਮਾੜਾ ਜਿਹਾ ਵੀਡੀਓ ਬਣਾਈ। ਹਾਂ ਤੇ ਹੁਣ ਕੋਈ ਨਹੀਂ ਗਾ। ਹੁਣ ਬਸ 40 ਮਿੰਟ ਦੀ ਵੀਡੀਓ ਜਿਹੜੀ ਉਹ ਏਦਾਂ ਹੀ ਫੜ ਕੇ ਬਣਾ ਲੈਂਦੇ ਨੇ ਮੁੰਡੇ ਸਾਰੇ। ਸੈਲਫ ਇੰਡੀਪੈਂਡੈਂਟ ਕਰ। ਹਾਂ ਸਹੀ ਗੱਲ। ਆਹ ਚੱਕਰ ਹੋ ਗਿਆ। ਪਰ ਵਧੀਆ ਰਿਹਾ ਐਕਸਪੀਰੀਅੰਸ ਕਿ ਮੈਂ ਕਹਿੰਦਾ ਐਕਸਪੀਰੀਅੰਸ ਬਹੁਤ ਵਧੀਆ ਜੀ। ਅਸੀਂ 1 ਸਾਲ ਬਾਅਦ ਆਏ ਆ। ਹਾਂ। ਮੰਨ ਲਓ ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਤੋਂ ਸਿੱਖਿਆ, ਕਿਵੇਂ ਰਿਹਾ? ਨਹੀਂ ਯਕੀਨ ਕਰੋ ਸਵਾਦ ਆਉਂਦਾ ਪਿਆ ਸਾਰਿਆਂ ਨੂੰ। ਹਾਂ ਮੈਂ ਤਾਂ ਘੱਟ ਮਤਲਬ ਬਣਾਉਣਾ 3-4 ਦਿਨ ਤੋਂ ਬਣਾਉਣ ਲੱਗਿਆ। ਹਾਂਜੀ ਭਾ ਨਾਸਰ ਹੋਣੀ ਬਣਾਉਂਦੇ ਨੇ ਤੇ ਮੈਂ ਆਪਣੇ ਜੇ ਤੁਹਾਨੂੰ ਇਹਨਾਂ ਦਿਨਾਂ ਦਾ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ ਮੈਨੂੰ ਤਾਂ ਬੜਾ ਸਵਾਦ ਆ ਰਿਹਾ ਜੇ। ਚਲੋ ਵਧੀਆ ਹਾਂ ਜੀ। ਚੀਜ਼ਾਂ ਕਵਰ ਹੋ ਜਾਂਦੀਆਂ ਨੇ ਵਧੀਆ ਤਰੀਕੇ ਦੇ ਨਾਲ ਨਾ। ਹਾਂਜੀ ਤੇ ਗੁੱਟਿਆਂ ਨਿਸ਼ਾਨ ਨਹੀਂ ਬਣਦੀ, ਬੰਦਾ ਲੱਭਣ ਦੀ ਲੋੜ ਨਹੀਂ ਪੈਂਦੀ। ਆਪਣੀ ਯਾਰ ਮੋਬਾਈਲ ਜਿਵੇਂ ਅੱਗੇ ਕਹਿੰਦੇ ਹੁੰਦੇ ਸੀ। ਹਾਂਜੀ ਤਾਂ ਉਹ ਇਹ ਚੀਜ਼ਾਂ ਬਹੁਤ ਵਧੀਆ ਹੈ। ਚਲੋ ਵਧੀਆ ਜੀ। ਹਾਂ ਨਾਲੇ ਦੂਜਾ ਬੰਦਾ ਤੁਹਾਡੇ ਐਂਗਲ ਨਹੀਂ ਨਾ ਸਹੀ ਲੈ ਸਕਦਾ ਜਿਹੜੇ ਐਂਗਲ 'ਚ ਤੁਸੀਂ ਵੀਡੀਓ ਦਿਖਾਉਣਾ। ਬਿਲਕੁਲ ਜਿਹੜੀਆਂ ਗਲਤੀਆਂ ਹੈਗੀਆਂ ਨੇ ਉਹ ਦਾਦਾ ਉਸਤਾਦ ਸਾਡੇ ਕੋਲੇ ਬੈਠੇ ਨੇ, ਸਾਨੂੰ ਦੱਸਣ ਦੇ, ਸਿੱਖ ਲਾਂਗੇ ਇਹਨਾਂ ਕੋਲੋਂ। ਤੁਹਾਨੂੰ ਦਾਦਾ ਉਸਤਾਦ ਹੀ ਕਹਿੰਦੇ ਤੇਰਾ। ਕਿੱਥੇ? ਆਹੋ ਦਾਦਾ ਉਸਤਾਦ ਹੀ ਆ ਭਾਜੀ। ਵੀਰੇ ਨੇ ਨਾਮ ਰੱਖਿਆ ਸੀ। ਇੱਕ ਹੁੰਦਾ ਉਸਤਾਦ, ਇੱਕ ਹੁੰਦਾ ਉਸਤਾਦ ਦਾ ਗਾਂ ਉਸਤਾਦ, ਉਹਨੂੰ ਕਹਿੰਦੇ ਦਾਦਾ ਉਸਤਾਦ। ਹੁਣ ਭਾ ਨਾਸਰ ਹੁਣੀ, ਇਹ ਭਾ ਨਾਸਰ ਹੁਣੀ ਦੇ ਉਸਤਾਦ ਨੇ। ਅੱਛਾ ਭਾਊ ਸਾਨੂੰ ਦੱਸਿਆ ਤੇ ਸਾਡੇ ਦਾਦਾ ਉਸਤਾਦ ਹੀ ਲੱਗੇ। ਇਦਾਂ ਹੀ ਕਿਉਂ ਰਿਪਨ? ਭੈਣ ਜੀ ਪਹਿਲੇ ਦਿਨ ਜਦੋਂ ਨਾ ਆਪਣੇ ਸਰੋਏ ਨੇ ਵਲੌਗ ਪਾਇਆ, ਸਰੋਆ ਉਹਨੇ ਐਡੀਟਿੰਗ ਵੇਲੇ ਸਿੱਧੀ ਝਾੜਦਾ ਉਹ ਵਿੱਚ ਬੋਲੀਆਂ ਤੇ ਕਹਿੰਦਾ ਬੰਦ ਕਰੀ ਬਾਬਰੋ ਅਸੀਂ ਪਹੁੰਚ ਗਏ ਆ ਪਿੰਡ ਪਟਾਣਾ ਤੇ ਹੋ ਗਿਆ ਹਨੇਰਾ। ਕਿਉਂ ਜੀ ਉਸਤਾਦ ਜੀ ਟਾਈਮ ਨਾਲ ਆ ਜਾਂਦੇ ਤਾਂ ਕੀ ਸੀ। ਕੋਈ ਗੱਲ ਨਹੀਂ ਸਰ, ਰੋਟੀ ਕਿਤੇ ਖਾਣੀ ਸੀ। ਕੀ ਹਾਲ ਹੈ? ਠੀਕ ਹੈ ਬਸ ਵੀਰ ਜੀ ਕੀ ਹਾਲ ਚਾਲ? ਠੀਕ ਠਾਕ ਭਾਜੀ ਤੁਸੀਂ ਤਾਂ ਆਏ ਹੋਏ ਹੋ। ਹਾਂਜੀ ਅਸੀਂ ਪਹਿਲੀ ਵਾਰੀ ਆਏ ਜੀ। ਤੁਹਾਨੂੰ ਤਾਂ ਰਾਹ ਪਤਾ, ਹੁਣ ਤਾਂ ਰਾਹ ਵੀ ਨਹੀਂ ਪਤਾ। ਤੁਸੀਂ ਤਾਂ ਲੋਕੇਸ਼ਨ ਹੋ ਇੱਥੋਂ ਦੀ। ਹਾਂਜੀ ਹੈਂ? ਰਾਹ ਆਪਾਂ ਭੁੱਲਦੇ ਨਹੀਂ ਜਿੱਥੋਂ ਦੀ ਲੰਘ ਜਾਈਦਾ ਹੈ। ਅੱਛਾ ਹਾਂ ਇਹ ਗੱਲ ਤਾਂ
ਹਨੇਰਾ ਹੋ ਗਿਆ ਪਰ ਹਨੇਰਾ ਹੋ ਗਿਆ। ਹਨੇਰਾ ਹੋ ਗਿਆ, ਚਲੋ ਕੋਈ ਨਾ। ਚਲ ਬਾਹੂ ਤੁਹਾਨੂੰ ਦੇਖਣ ਵਾਲਾ ਦੇਖ ਲੈਣਾ। ਹਾਂ ਤੁਹਾਨੂੰ ਜਿੰਨਾ ਵੇਖਣਾ ਹਨੇਰੇ 'ਚ ਹੀ ਵੇਖਣਾ, ਕੋਈ ਸਹੀ ਚੱਕਰ ਗੱਲ ਨਹੀਂ। ਸਾਡੇ ਸੋਹਣੇ ਸਰਦਾਰ, ਮੈਂ ਤੁਹਾਨੂੰ ਵੈਲਕਮ ਕਰਨ ਲਈ ਖੜਾ। ਪਿੰਡ ਭਾਵੇਂ ਬਗਾਨਾ, ਪੰਜਾਬ ਦਾ ਕੋਈ ਪਿੰਡ ਤੋਂ ਜਾਂਦਾ ਨਹੀਂ। ਆਪਣੇ ਚਲੋ 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 ਕਿੱਧਰ ਜਾਣਾ ਭਾਜੀ? ਅੰਦਰ ਉਧਰ। ਅਜੇ ਦੇਵਗਨ। ਹਾਂਜੀ ਚਲਿਏ ਆਜੇ ਆਜੇ ਇੱਧਰ ਆ ਇੱਧਰ ਆ। ਇੱਦਾਂ ਇੱਦਾਂ ਇੱਥੇ ਇੱਕ ਬੜੀ ਸੋਹਣੀ ਚੀਜ਼ ਆ। ਆਪਾਂ ਬਿਲਕੁਲ ਜਿਹੜੇ ਜਗ੍ਹਾ ਤੇ ਹੈਗੇ ਆ ਥੋੜਾ ਜਿਹਾ ਦੂਰ ਆ ਤੇ ਸਾਡਾ ਉਧਰੋਂ ਪਿੰਡ ਸ਼ੁਰੂ ਹੋ ਜਾਂਦਾ ਨਸ਼ਹਿਰਾ ਢਾਲਾ। ਨਸ਼ਹਿਰਾ ਢਾਲਾ, ਹਾਂ ਉਧਰਲੇ ਪਾਸੇ ਕਹਿੰਦੇ ਨਸ਼ਹਿਰਾ ਢਾਲਾ ਦਾ ਗੁਰਦੁਆਰਾ ਇੱਥੋਂ ਨਜ਼ਰ ਆਉਂਦਾ ਛੱਤ ਤੋਂ ਚੜ ਕੇ ਬਿਲਕੁਲ ਸਾਹਮਣੇ। ਤੇ ਤੁਹਾਨੂੰ ਮੈਂ ਇੱਕ ਮਜ਼ੇ ਦੀ ਗੱਲ ਦੱਸਾਂ, ਇਸ ਟਾਈਮ ਇੰਟਰਨੈਟ ਇੱਥੇ ਨਹੀਂ ਨਾ ਚੱਲਦਾ। ਉੱਥੇ ਮੈਂ ਉਧਰ ਵਾਲਾ ਇੰਟਰਨੈਟ ਚਲਾਉਂਦਾ। ਇੱਥੇ ਏਅਰਟੈਲ ਚੱਲਦਾ ਪਿਆ, ਮੈਂ ਉਹ ਵਾਲਾ ਇੰਟਰਨੈਟ ਚਲਾਉਂਦਾ ਉਧਰ ਵਾਲਾ। ਉਧਰ ਵਾਲਾ ਬੜਾ ਸਰਿਆ ਹੀ ਤੇਰਾ ਵਾ ਯਾਰ। ਹੌਟਸਪੌਟ ਦੇ ਫਿਰ। ਹੌਟਸਪੌਟ ਜੇ ਇੱਥੇ ਕਹਿਣਾ ਚਾਹੀਦਾ ਦੱਸੋ। ਅਸੀਂ ਵੀ ਇੰਡੀਆ ਦਾ ਨੈਟ ਚਲਾਉਣਾ। ਸਾਡੇ ਬਾਈ ਨੈਟ ਦੀ ਬੰਦਿਸ਼ ਹੈ, ਅੱਜ ਨੈਟ ਬੰਦ ਹੈ, ਕੋਈ ਮੇਰਾ ਮਸਲਾ। ਉਧਰ ਤਾਂ 5G ਚੱਲਣ ਦਿਆ। ਕਸਮ ਨਾ ਮੈਨੂੰ ਹੌਟਸਪੌਟ ਦੇ, ਮੈਂ ਵੀ ਇੰਡੀਆ ਦਾ ਨੈਟ ਚਲਾਉਣਾ। ਗੁਰੂ ਤੁਹਾਡੇ ਦੇਸ਼ ਆ ਕੇ ਤੁਹਾਨੂੰ ਵੀ ਹੌਟਸਪੌਟ ਦੇ ਤੁਹਾਨੂੰ ਹੀ ਦੇਦਾ ਲੈ। ਆਜੋ ਆਜੋ ਆ ਗਿਆ ਜੀ। ਹਾਂਜੀ ਕਿੱਧਰ ਨੂੰ ਜਾਣਾ ਪਤਾ ਵੀ ਰਾਹ ਰੂ ਦਾ ਕਿ ਨਹੀਂ? ਇੱਥੇ ਆ ਗਿਆ। ਚਲੋ ਜੀ, ਇਹ ਆਪਾਂ ਪਹਿਲਾਂ ਨਹੀਂ ਆ ਗਏ ਉਹਨਾਂ ਤੋਂ। ਆਪਾਂ ਪਹਿਲਾਂ ਆ ਗਏ। ਪਿਛਲੇ ਸਾਲ ਆਪਾਂ ਉਹ ਕਮਰੇ 'ਚ ਬੈਠੇ ਸੀ ਹਨਾ ਮੈਨੂੰ ਤੇ ਕੁਛ ਨਹੀਂ ਖੋਲਦਾ, ਸਭ ਕੁਝ ਯਾਦ ਰਹਿੰਦਾ। ਕਹਿੰਦੇ ਵਾਸ਼ਰੂਮ ਮੈਂ ਨਾਲ ਚੱਲਾਂ, ਮੈਂ ਕਿਹਾ ਮੈਨੂੰ ਪਤਾ ਇਧਰਲੇ ਪਾਸੇ ਆ। ਬੈਜੋ। ਸੰਧੂ ਸਾਹਿਬ ਲੈ ਆਏ ਨੇ ਜੀ ਮਾਸ਼ਾਅੱਲਾ ਚਾਹ ਤੇ ਆਦਰੋ ਲੈ ਬਿਸਕੁਟ ਮਾਲ ਮੱਤਾ ਰਾਜੇ। ਕਿੰਨਾ ਰੋਟੀ ਅਸੀਂ ਖਾ ਆਏ ਆ ਯਾਰ। ਆ ਤੁਸੀਂ ਧੱਕਾ ਕੀਤਾ ਮੇਰਾ ਇhtਜਾਜ ਹੈ। ਢਿੱਲੋਂ ਸਾਹਿਬ ਦੇ ਮੀਆਂ ਸਾਨ ਜਦੋਂ ਆਉਂਦੇ ਨੇ ਵੀ ਸਾਊਥ ਖਾਣਾ ਜਾ। ਨਹੀਂ ਬਸ ਯਾਰ ਰਾਜ ਨਾ ਭੁੱਖ ਬਹੁਤ ਲੱਗੀ ਸੀ, ਇਸ ਤੋਂ ਖਾ ਲਈ ਰੋਟੀ। ਇੱਧਰ ਆ ਗਏ, ਉਹ ਥੱਲੇ ਆ। ਤੇ ਮੈਨੂੰ ਆ ਕੋਈ ਡੋਲੀ ਭਾਂਡਾ ਲਿਆ, ਉਹਦੇ ਮੈਂ ਠੰਡੀ ਕਰਨੀ ਆ ਜਾਂਦਾ। ਸਾਰੇ ਉਧਰ ਕੰਡੇ ਤੇ ਲੱਗ ਗਏ। ਮੋਲੀ ਤੂੰ ਮੌਲਵੀਆਂ ਨੂੰ ਕੀ ਲੱਗੇ? ਜਿਹੜਾ ਸਦਕਾ ਆ ਮੌਤ ਢਾਲਦੀ ਆ, ਮੌਲਵੀ ਉਹ ਵੀ ਖਾ ਜਾਂਦੇ। ਇਹ ਤਾਂ ਫਿਰ ਚਾਹ ਹੈ। ਚਲੋ ਜੀ ਰੋਲੇ ਪੈ। ਕਿਹੜਾ ਕਸੂਰ ਜ਼ਿਲ੍ਹਾ? ਹੈਲੋ ਉਹ ਨਸ਼ਹਿਰਾ ਢਾਲਾ। ਉਹ ਰਾਣਾ ਦਾ ਸੋਨ ਸਿੰਘ ਸੇਤਰ ਦਾ ਪਿੰਡ ਹੈ। ਕਾਦੀ ਪਿੰਡ ਉਹਨਾਂ ਦਾ। ਕਾਦੀ ਪਿੰਡ ਕਾਲਾ ਖੂਹ ਤੇ ਪਹਿਲੀ ਪਾਤਸ਼ਾਹੀ ਗੁਰਦੁਆਰਾ ਸਾਹਿਬ ਹੋਤੇ। ਉਹਦਾ ਸੋਨ ਸਿੰਘ ਸੇਤਰ ਜਿੱਥੇ ਪੈਦਾ ਹੋਏ ਉਹ ਘਰ ਹੀ ਘਰ ਅੱਜ ਵੀ ਹੈਗਾ। ਅੱਛਾ ਜਿੱਥੇ ਉਹ ਕਿਤਾਬਾਂ ਨਾਲ ਝੋਲਾ ਟੰਗਦੇ ਸੀ ਉਹ ਵੀ ਹੈਗਾ। ਉਹ ਡੰਗਰ ਬੰਨ ਰੱਖਿਆ ਉਹਨੇ। ਉਹ ਫਿਰ ਉਹ ਜਿਹਨੂੰ ਜਿਵੇਂ ਜਿਵੇਂ ਲੋਟ ਹੋਈ ਗਿਆ ਉਵੇਂ ਮੈਂ ਰਾਇਸ਼ ਕਰੀ ਗਏ। ਡੰਗਰ ਬੰਨੇ ਉਹ ਵੀ ਯਾਰ ਇਹ ਨਹੀਂ ਇੱਕ ਡੋਲੀ ਭਾਂਡਾ ਯਾਰ, ਇਹ ਥਾਲੀ ਦੀ ਕਿਵੇਂ ਠੰਡੀ ਕਰਨੀ ਆਪਾਂ? ਪਿਆਲੀ ਨਹੀਂ ਕੋਈ ਸਟੀਲ ਦਾ ਕੋਈ ਜੱਗ ਕੋਈ ਗਲਾਸ ਗਲੂਸ ਯਾਰ, ਕੌਲਾ ਕੂਲਾ ਕੋਈ। ਆਹੋ ਯਾਰ ਸਮਝਾ ਯਾਰ। ਆਹੋ ਨਾ ਯਾਰ ਇਹਦੇ ਨਾਲ ਕੀ ਹੋਣਾ? ਕਿਉਂ ਜੀ ਠੰਡੀ ਕਰਕੇ ਪੀਣੀ। ਆਪਣੇ ਉਸਤਾਦ ਜੀ ਪਹਿਲਾਂ ਇਹਨਾਂ ਦੇ ਸਿੱਖ ਹੁੰਦੇ ਸੀ। ਇਹ ਸੰਧੂ ਸਾਹਿਬ ਦੱਸਿਆ ਉਹਨਾਂ ਨੇ ਵੀ ਇਹ ਹਵੇਲੀ ਜਵਾਲਾ ਸਿੰਘ ਸੰਧੂ ਦੀ ਨਾ, ਜਿੱਥੇ ਆਪਾਂ ਬੈਠੇ ਆ। ਬਿਲਕੁਲ ਜੀ। ਹਾਂ ਮੇਰਾ ਸੰਧੂ ਭਰਾ। ਤੂੰ ਵੀ ਸੰਧੂ ਤੇ ਉਹ ਵੀ ਸੰਧੂ। ਸੰਧੂ ਸਾਹਿਬ ਦਾ ਪੂਰਾ ਨਾਂ ਕੀ ਜੀ? ਅਜੇਦੀਪ ਸਿੰਘ ਸੰਧੂ। ਅਜੇਦੀਪ ਸਿੰਘ। ਤੇ ਕੇਸ ਪੰਜਾਬ ਦੇ ਕੇਸ ਜ਼ਿਲ੍ਹੇ ਤੋਂ ਸਾਹਮਣੇ ਦਾ ਆ ਉਧਰੋਂ ਅੰਮ੍ਰਿਤਸਰੋਂ ਟੱਪ ਕੇ ਮੈਂ ਤਾਂ ਨੈਟ ਵੀ ਉਧਰ ਵਾਲੇ ਹੀ ਲਾਉਂਦਾ। ਉਧਰੋਂ ਇੱਧਰ ਆਹੋ ਨੇੜੇ ਬੈਠਾ। ਜਿਹੜਾ ਆਪਣਾ ਹੈ ਨਹੀਂ ਇਧਰੋਂ ਕਸੂਰ ਡਿਸਟ੍ਰਿਕਟ ਕਿੱਥੋਂ ਸ਼ੁਰੂ ਹੁੰਦਾ? ਕਸੂਰ ਸਾਡੇ ਹੁੰਦਾ ਜੇ ਬੇਦੀਆਂ ਰੋਡ ਤੋਂ ਪਰਾਂ ਹੁੰਦਾ। ਇੱਥੋਂ ਕਿੰਨਾ ਗਿਆ? ਅੱਧੇ ਹਾਂ ਆ ਰੱਖ ਇੱਥੇ ਯਾਰ। ਉਤੋਂ ਉਧਰੋਂ ਪੌਣੇ ਘੰਟੇ ਪਾ ਠੰਡੀ ਕਰ ਲਓ ਫਿਰ ਮੈਂ ਕਰ ਲੂੰ। ਜਾਮਨ ਜਿਹੜਾ ਤੀਜੀ ਵਾਰੀ ਆਏ। ਇਹ ਵੀ ਜਾ ਹਾਂ ਚੌਕੀ ਨਾ ਜਿੰਨੀ ਰਹਿੰਦੀ ਉਹ ਅੱਗੇ ਚਾਹ ਹੈ ਡਾਇਰੈਕਟ ਉਧਰ ਹੋ ਇਹ ਤੀਜੀ ਵਾਰ ਹੈ। ਅੱਛਾ ਪਹਿਲਾਂ ਅਸਲ ਵਿੱਚ ਪਿਛਲੇ ਸਾਲ ਹੀ ਅਸੀਂ ਚੰਗੀ ਤਰ੍ਹਾਂ ਘੁੰਮੇ ਆ। ਪਹਿਲੀ ਵਾਰ ਤਾਂ ਜਥੇ ਨਾਲ ਹੀ ਆਏ ਸੀ, ਬਸ ਉਧਰ ਹੀ ਮੁੜ ਗਏ। ਉਦੋਂ ਫਿਰ ਉਹ ਮੇਨ ਜਾਂ ਗੁਰਦੁਆਰਾ ਸਾਹਿਬ ਦੇਖੇ ਹੋਣੇ ਆ। ਪਿਛਲੀ ਵਾਰੀ ਤਾਂ ਚੀਜ਼ਾਂ ਮਤਲਬ ਸਾਰੀਆਂ ਤਿੰਨ ਪੁਆਇੰਟ ਸੀ ਵੀ ਜਿਹੜੀਆਂ ਚੀਜ਼ਾਂ ਦੇਖਣੀਆਂ, ਜਿੰਨੇ ਵੀ ਹੀਰ ਰਾਂਝਾ ਮਿਰਜ਼ਾ ਸਾਹਿਬਾਂ ਜਿੰਨੇ ਵੀ ਉਹ ਸੀ, ਦੁੱਲਾ ਭੱਟੀ ਜੋ ਵੀ ਸੁਣਦੇ ਹੁੰਦੇ A to Z ਸਭ ਦੇਖਿਆ। ਹੀਰ ਰਾਂਝਾ ਆਪਾਂ ਇਕੱਠੇ ਗਏ ਸੀ। ਹਾਂਜੀ ਆਪਾਂ ਇਕੱਠੇ ਗਏ। ਹੀਰ ਰਾਂਝਾ ਇਹ ਉਧਰੋਂ ਆਪਣਾ ਵਾਲੀ ਚੀਜ਼ ਮਿਰਜ਼ਾ ਨਹੀਂ ਮੈਂ ਨਾਲ ਗਿਆ ਤੁਹਾਡੇ। ਮਿਰਜ਼ਾ ਤੁਸੀਂ ਨਹੀਂ ਗਏ ਨਾਲ? ਹੀਰ ਰਾਂਝੇ ਤੇ ਆਪਾਂ ਗਏ ਸੀ। ਹੋਰ ਲੈ ਸਾਹਬਲਾ ਸਮੀ ਉਦੋਂ ਤੋਂ ਹੀ ਮਸ਼ਹੂਰ ਹੋਇਆ ਮਿਰਜ਼ਾ ਗਾ ਕੇ। ਹਾਂ ਖੁਸ਼ੀ ਭੈਣ ਜੀ। ਥੋੜੀ ਜੀ ਗੱਲ ਹੈ ਇੱਕ ਛੋਟੀ ਜੀ ਕਿ ਤੇ ਮਿਲਣ ਦਾ ਇਰਾਦਾ ਵੀ ਹੈ। ਤੇ ਮਿਲਣ ਦਾ ਇਰਾਦਾ ਵੀ ਏ, ਮਿਲਣਾ ਔਖਾ ਡਾਢਾ ਵੀ ਏ। ਵਿਛੜੀਆਂ ਰੂਹਾਂ ਜਦ ਵੀ ਮਿਲੀਆਂ, ਵਿਛੜੀਆਂ ਰੂਹਾਂ ਜਦ ਵੀ ਮਿਲੀਆਂ, ਹੋਇਆ ਕੇਵਲ ਵਾਧਾ ਹੀ ਏ। ਵਾਹ ਵਾਹ। ਤੇ ਯਾਦ ਕੱਲਾ ਅੱਬੂ ਤੇ ਨਹੀਂ ਕਰਦਾ, ਯਾਦ ਕੱਲਾ ਅੱਬੂ ਤੇ ਨਹੀਂ ਕਰਦਾ, ਉਹ ਕਰਦਾ ਸਾਡਾ ਦਾਦਾ ਵੀ ਏ।
ਤੇ ਅੰਮ੍ਰਿਤਸਰ ਤੁਹਾਡਾ ਵੀ ਹੈ। ਵਾਹ ਉਹ ਯਾਰ ਅੰਮ੍ਰਿਤਸਰ ਤੁਹਾਡਾ ਵੀ ਹੈ ਤੇ ਭਾਈਜਾਨ ਲਾਹੌਰ ਸਾਡਾ ਵੀ ਹੈ। ਇਦਾਂ ਦੀ ਗੱਲ ਜੀ ਇਹ ਜਿਹੜੀ ਬੜੀ ਹੁਣ ਵਿੱਚ ਵਿਚਾਲੇ ਬਹਿ ਗਏ ਆਪਾਂ ਆ ਕੇ ਆ ਲਾਹੌਰ ਦਾ ਅੰਮ੍ਰਿਤਸਰ ਹੈ ਸੈਂਟਰ ਦੇ ਵਿੱਚ। ਜਿਹੜੀ ਬੜੀ ਮਸ਼ਹੂਰ ਸੀ ਤੁਹਾਡੀ ਉਹ ਵੀ ਸਾਡੇ ਨਾਲ ਅੱਛਾ ਸਾਹਿਬ ਮਿਲਿਆ ਭਲਾ ਕਿਉਂ ਨਹੀਂ ਜਾਣਦੇ ਕੋਲ ਕਿਉਂ ਵਿੱਚ ਮੈਂ ਬੈਠਾ ਜਲੰਧਰੀ ਲੋਕਾਂ ਨੂੰ ਉਹ ਵੀ ਹੁੰਦੇ ਆ ਕਰਕੇ ਨਲਕਾ ਨੂੰ ਹੈ ਪਿੰਡ ਚ ਜਦੋਂ ਦੋ ਮੁਲਕਾਂ 'ਚ ਸੁਲਾਹ ਲਾਦੀ ਹੈ ਨਲਕਾ ਪੁੱਟ ਦਿੰਦੇ। ਨਲਕਾ ਨੂੰ ਬੜੇ ਨਲਕੇ ਬੜੇ ਜਨਾਬ। ਉਹ ਮੈਂ ਹੋਰ ਪਾਸੇ ਗੱਲ ਕੀਤੀ ਸੀ ਤੁਹਾਨੂੰ ਵੀ ਪਤਾ ਲੱਗਾ। ਗੱਲ ਹੋਰ ਪਾਸੇ ਲੈ ਗਈ ਤੁਹਾਨੂੰ ਪਤਾ ਨਹੀਂ ਸਾਰਿਆਂ ਅਸੀਂ ਤੇ ਤਾਰਾ ਸਿੰਘ ਪੁੱਛਿਆ ਕੌਣ ਦੇ ਹੋਏ ਸਨੀ ਦਿਓਲ ਗਦਰ ਫਿਲਮ ਵਾਲੀ। ਕਹਿੰਦੇ ਕਲਾ ਨੂੰ ਚਾਹਣਾ ਪਾਕਿਸਤਾਨ 'ਚ, ਸ਼ਾਇਰੀ ਤੇ ਗਾਣਾ ਪਾਕਿਸਤਾਨ 'ਚ, ਉਧਰ ਰਹਿ ਗਏ ਸਾਡੇ ਵਰਗੇ। ਬਿਸਕੁਟ ਕਿਧਰੇ ਪਾਕਿਸਤਾਨ ਸ਼ੁਰੂ ਤੋਂ ਕਰ ਲਾ ਸ਼ੁਰੂ ਤੋਂ ਸਾਡੇ ਸਾਥ ਸ਼ੁਰੂ ਤੋਂ ਕੀਤਾ ਆ ਮਠਿਆਈ ਤੋਂ ਹੱਥ ਨਿਮਾਣਾ ਦੁਬਈ ਵੀਜ਼ਾ we have we want to taste the elite classes in Pakistan. want to taste ਮਿਠਾਈ ਇਹ ਨੂੰ Sweets. ਉਹ ਵੀ ਇਦਾਂ ਦੀ ਬੋਲਦਾ ਮੁੰਡੀ ਦੀ ਅਸੀਂ ਨਕਲ ਲਾਉਂਦੇ ਇਦਾਂ ਹੀ ਬੋਲਦਾ ਆਉਂਦੇ ਕਹਿੰਦੇ ਕਲਾ ਨੂੰ ਚਾਹਣਾ ਪਾਕਿਸਤਾਨ 'ਚ, ਸ਼ਾਇਰੀ ਤੇ ਗਾਣਾ ਪਾਕਿਸਤਾਨ 'ਚ। ਉਹਦਾ ਨਾਮ ਕਲਾ ਹੈ ਵੈਸੇ ਜਿਹਨੂੰ ਚਾਹਣਾ ਮਿਲਿਆ ਨਹੀਂ ਜਾਣ ਡਿਆ ਜਿਹਨੂੰ ਮਿਲਿਆ ਨਹੀਂ ਜਾਣ ਡਿਆ ਆਉਂਦੇ ਕਿੰਨੇ ਰੀਡ ਹੈ ਕੋਈ ਨਹੀਂ ਹੁੰਦਾ। ਹਾਰਟ ਨੂੰ ਚਾਹਣਾ ਪਾਕਿਸਤਾਨ 'ਚ। ਰੀਟਾ ਕਹਿੰਦੇ ਪਤਾ ਕਿਉਂ ਹੁੰਦਾ ਤੂੰ ਕਲਾਰਾ ਪਾ ਬੜਾ ਬੇਟਾ ਜਿਹੜਾ ਲਾਸਟ ਜਾਣ ਨੇ ਤੇ ਮੈਂ ਗਾਲੀ ਗਾਲੀ ਬੋਲਦਾ। ਕਲਾ ਨੂੰ ਚਾਹਣਾ ਪਾਕਿਸਤਾਨ 'ਚ, ਸ਼ਾਇਰੀ ਤੇ ਗਾਣਾ ਪਾਕਿਸਤਾਨ 'ਚ, ਉਧਰ ਰਹਿ ਗਏ ਸਾਡੇ ਵਰਗੇ ਤੇ ਹੁਸਨ ਮਰ ਜਾਣਾ ਪਾਕਿਸਤਾਨ 'ਚ। ਸਾਡੇ ਹਰ ਪਿੰਡ ਸੈਕਟਰ ਬਣ ਗਿਆ, ਸਾਡੇ ਹਰ ਪਿੰਡ ਸੈਕਟਰ ਬਣ ਗਿਆ ਤੇ ਪੰਜਾਬ ਪੁਰਾਣਾ ਪਾਕਿਸਤਾਨ 'ਚ। ਹਰਮੰਦਰ ਸਾਹਿਬ ਦੇ ਲਈ ਲੱਖ ਸ਼ੁਕਰਾਨੇ ਪਰ ਨਨਕਾਣਾ ਪਾਕਿਸਤਾਨ 'ਚ। ਆ ਜਿਹੜੀ ਲੈਣ ਨਾ ਹੁਸਨ ਪਾਕਿਸਤਾਨ ਤੁਹਾਡੇ ਵਾਲਾ ਸਾਰੀ ਗੱਲ ਫੋਨ ਤੇ ਕਹਿਣ ਦੇ ਵੀ ਕਿਸੇ ਕੋ ਘੁੱਟ ਨਾ ਖਾ ਲਈ। ਬਾਜ ਕੇ ਨਹੀਂ ਥੋੜਾ ਜਿਹਾ ਆਹੋ ਇਹ ਅੱਜ ਹਨੀ ਸਿੰਘ ਤੇਰੀ ਭਾਈ ਨੇ ਸ਼ਾਇਰੀ ਵੀ story ਏਦਾਂ ਦੀ ਪਾਈ ਆ। ਮੇਰੀ। ਇਹ ਜਿਹੜੀ ਉਹਨਾਂ ਪਤਾ ਕਿਉਂ ਪਾਈ ਉਹ ਪਾਈ ਉਹਦਾ ਮੈਂ ਭਾਈ ਹਜ਼ਾਰ ਦੀ ਮੇਰੇ ਤੋਂ ਭਾਈ ਇਹ ਤੁਹਾਡੀ ਇਹ ਗੱਲ ਮੈਂ ਤੁਹਾਨੂੰ ਪੱਕੇ ਪੈਰੀ ਕਹਿ ਰਿਹਾ ਜੀ ਜਰਾ ਚੈੱਕ ਕਰਿਆ ਜੇ ਮੈਂ ਕੋਈ ਹਜ਼ਾਰ ਤੋਂ ਮੈਂ ਵੀ ਹਜ਼ਾਰ ਤੋਂ ਮੈਂ ਵੀ ਯਾਦ ਹੀ ਯਾਰ ਗਾਣਾ ਕਰ ਰਿਹਾ ਨੇ ਮਾਡਲਿੰਗ ਕਰ ਮਾਡਲਿੰਗ ਕਰ ਰਹੀ ਹੈ ਨਾ ਇਧਰ ਆਪਣੇ ਸੰਧੂ ਸਾਹਿਬ ਨੇ ਹੋ ਸਲਮਾਨ ਜਾਣਾ ਹਾਂ। ਹੋ ਸਲਮਾਨ ਜਾਣਾ ਤੇ ਨਨਕਾਣਾ ਸਾਹਿਬ ਵੀ ਤੇ ਹਾਂ ਉਹ ਤੇ ਮੇਰੇ ਤੁਹਾਡੀ ਮੇਰੇ ਇਹਦੀ ਕਵਿਤਾ ਉਹਨਾਂ ਦੇ ਫਾਇਦੇ 'ਚ ਇਸ ਵੇਲੇ ਸੰਧੂ ਸਾਹਿਬ ਦਾ ਸ਼ਾਰਟ ਜਿਹਾ ਤਾਂ ਸੁਣਾ ਇਹ ਸੈਫ ਸੰਧੂ ਸਾਹਿਬ ਨੇ ਜੀ ਜਿਨ੍ਹਾਂ ਦੇ ਘਰ ਆਪਾਂ ਆ ਕੇ ਬੈਠੇ ਆ ਬਾਬਾ ਜਵਾਲਾ ਸਿੰਘ ਸਰਦਾਰ ਜਵਾਲਾ ਸਿੰਘ ਸੰਧੂ ਦੇ 18ਵੀਂ ਪੀੜ੍ਹੀ 8ਵੀਂ ਪੀੜ੍ਹੀ ਜੀ ਸਰਦਾਰ ਜਵਾਲਾ ਸਿੰਘ ਸੰਧੂ ਦੀ 8ਵੀਂ ਪੀੜ੍ਹੀ ਜੀ ਨਾਲ ਪੜਾਣਾ ਪਿੰਡ ਨਾਸਰ ਸਾਹਿਬ ਨੇ ਵੱਡਾ ਰੁਤਬਾ ਦਿੱਤਾ ਸੀ। ਅੱਛਾ ਜਵਾਲਾ ਸਿੰਘ ਸੰਧੂ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਾਂਢੂ ਵੀ ਸਨ। ਮਹਾਰਾਣੀ ਜਿੰਦ ਦੀ ਭੈਣ ਦਾ ਵਿਆਹ ਵੀ ਇੱਧਰ ਹੋਇਆ ਸੀ ਤੇ ਉਹਨਾਂ ਦੀ ਫੌਜ ਦੇ ਮਿਲਟਰੀ ਕਮਾਂਡਰ ਵੀ ਸਨ, ਲਾਇਕ ਗਵਰਨਰ ਜਨਰਲ। ਤੇ ਪੜਾਣਾ ਇੱਕ ਕੈਪੀਟਲ ਸੀ, 85 ਪਿੰਡਾਂ ਦਾ ਨਾ ਦਾਰੁਲ ਖਿਲਾਫਾ ਸੀ, 85 ਅੰਮ੍ਰਿਤਸਰ ਦੇ ਤੇ 85 ਲਾਹੌਰ ਦੇ। ਤੇ ਪੜਾਣਾ ਇੱਕ ਕੈਪੀਟਲ ਦਾ ਰੁਤਬਾ ਰੱਖਦਾ ਸੀ ਉਸ ਟਾਈਮ। ਤੇ ਹੁਣ ਬਾਰਡਰ ਤੇ ਆਖਰੀ ਪਿੰਡ ਇੰਟਰਨੈਸ਼ਨਲ ਬਾਰਡਰ ਹੈ ਤੇ ਪੀਸਫੁਲ ਬਾਰਡਰ ਹੈ। ਤੇ ਇਹਦੇ ਨਾਲ ਜਿੰਨੇ ਸਾਡੇ ਆਏ ਨੇ ਜਨਾਬ ਵੀਰ ਸਿੰਘ ਸਾਹਿਬ, ਸੰਧੂ ਸਾਹਿਬ, ਜ਼ੇਬੀ ਹੰਜਰਾ ਸਾਹਿਬ ਤੇ ਬਿਲਖਸੂਸ ਮੀਆਂ ਵਕਾਰ ਸਾਹਿਬ ਤੇ ਨਾਸਰ ਢਿੱਲੋਂ ਸਾਹਿਬ। ਅਸੀਂ ਪੁਰਾਣੇ ਹੋ ਗਏ, ਸਾਡਾ ਨਾਂ ਹੀ ਨਹੀਂ ਲਿਆ। ਖੁਸ਼ੀ ਵੀਰ ਜੀ ਇਹ ਤੇ ਆਉਂਦੇ ਰਹਿੰਦੇ ਤੇ ਇਹਨਾਂ ਦਾ ਦਿਲੋਂ ਧੰਨਵਾਦ ਜਨਾਬ, ਵੈਲਕਮ ਕਹਿੰਦੇ ਆ, ਜਨ ਵਸਾਲਨ ਕਹਿੰਦੇ ਆ ਪੜਾਣੇ ਜਨਾਬ ਸਰਦਾਰ ਪੈਲੇਸ ਵਿੱਚ। ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਜੇ, ਸਾਨੂੰ ਖਾਤਰ ਤਵਾਜ਼ਾ ਦਾ ਮੌਕਾ ਦਿੱਤਾ। ਬਹੁਤ ਸ਼ੁਕਰੀਆ ਤੁਹਾਡਾ ਬਹੁਤ ਟਾਈਮ ਦੇ ਲਈ ਜਿੰਨੀ ਵਾਰੀ ਆਉਂਦੇ ਆ। And you have a golden visa? You have Our sister that we have ਨਹੀਂ ਉਹਨਾਂ ਕੋਲ 골ਡਨ Thank you. ਉਹਨਾਂ ਤੱਕ ਪਹੁੰਚ ਜਾਣੀ ਜੇ। ਭੈਣ ਜੀ ਇਨ ਦ 골ਡਨ ਕੱਪ ਖੁਸ਼ੀ ਭੈਣ ਜੀ ਉਹਨਾਂ ਕੋਲੇ ਖੁਸ਼ੀ
ਕਿਉਂ ਨਹੀਂ ਬੰਦ ਉਹਦੀ ਜਨਾਨੀ ਜੁੜਦੀ ਹੁਣ ਬਾਬਾ ਡਰਾਉਣ ਵਾਲਾ। ਅੱਛਾ ਜੀ, ਕੀ ਹਾਲ ਚਾਲ ਹੈ ਜੀ? ਤੁਹਾਨੂੰ ਬੰਦਾ ਯਾਦ ਕਰ ਰਿਹਾ, ਤੁਸੀਂ ਆ ਹੀ ਗਿਆ ਜੀ। ਮੈਂ ਤੁਹਾਨੂੰ ਯਾਦ ਕਰਦਾ ਸੀਗਾ। ਉਹ ਬਾਬਾ ਬਾਤ ਕਰ। ਮੈਂ ਤਾਂ ਤੁਹਾਨੂੰ ਯਾਦ ਕਰਦਾ। ਚਲੀਏ ਯਾਰ, ਬਾਬਾ ਸਾਰੇ ਕੱਪੜੇ ਲਵਾਉਣ ਨੂੰ ਫਿਰਦਾ। ਰਿਪਨ ਖੁਸ਼ੀ ਉਹਨਾਂ ਨੂੰ ਮਿਲੇ ਸੀ ਬਾਬਾ ਜੀ ਪਿਛਲੇ ਸਾਲ, ਤੇ ਇਸ ਸਾਲ ਫਿਰ ਮਿਲ ਗਏ ਨੇ। ਭਾਈ ਫੋਟੋਆਂ ਹੋ ਰਹੀਆਂ ਨੇ। ਓਏ ਹੋਏ ਹੋਏ, ਫੋਟੋਆਂ ਅਜੇ ਤੇਰੇ ਨਿੱਕੇ ਨਿੱਕੇ ਫੈਨ। ਚਲੋ ਭਾਜੀ। ਵਾਹ, ਖਿੱਚ ਦੇ ਜਾ ਤੂੰ ਵੀ। ਚਲੋ ਜਾ ਰਹੇ ਹਾਂ ਜੀ ਵਾਪਸ ਹੁਣ ਇੱਥੋਂ ਪਢਾਣੇ ਪਿੰਡ ਚੋਂ। ਮੈਂ ਆਇਆ ਪੱਗ ਵਟਾ ਕੇ ਆਪਣੇ ਭਰਾ ਚੜ੍ਹਦੇ ਪੰਜਾਬ ਵਾਲੇ ਅਜੇਦੀਪ ਦੇ ਨਾਲ, ਤੇ ਮੇਰੀ ਪੱਗ ਉਹਦੇ ਨਾਲ ਹੀ ਮੈਂ ਚਿੱਟੀ ਬੰਨੀ ਸਕੇ, ਤੇ ਆਪਦੀ ਵਾਲੀ ਮੈਂ ਲੈ ਲਈ। ਇੱਥੇ ਰੂਮ ਦੇ ਵਿੱਚ ਹਸਤੀਆਂ ਬੈਠੀਆਂ ਨੇ। ਨਾਸਰ ਭਾ, ਸ਼ੁਰੂਆਤ ਤੁਸੀਂ ਕੀਤੀ ਸਵੇਰੇ, ਸ਼ੁਰੂਆਤ ਤੁਸੀਂ ਕੀਤੀ। ਵਾਹ ਸਿਰਫ ਕਾਸ਼ੀ ਦਾਦਾ ਉਸਤਾਦ ਜੈਬੀ ਸਾਹਿਬ, ਕੀ ਹਾਲ ਆ? ਦਾਦਾ ਉਸਤਾਦ ਵੱਡੀ ਪਾਦੀ ਦੇਤੀ। ਅਸੀਂ ਭਾਵੇਂ ਵੱਡੇ ਆ ਇਹਦੇ ਨਾਲ, ਪਰ ਦਾਦਾ ਉਸਤਾਦ ਹੈ। ਹਾਂ, ਪਾਕਿਸਤਾਨੀ ਨੂੰ ਵਲੌਗ ਤੇ ਲੈਂਦੇ ਪੰਜਾਬ ਵਾਲੇ। ਅੰਜਮ ਸੁਣਾਇਆ, ਹਾਂ, ਵਕਾਰ ਪਿੰਡਰ, ਸਮੀ ਜੱਟ, ਵਿਕਾਸ, ਹੁਣ ਜੱਬੀ ਜਰਾ, ਹੁਣ ਮੈਂ। ਕਿੰਨੇ ਹੋ ਗਏ? 6 ਬੰਦੇ ਤੇ 7ਵਾਂ ਮੈਂ। 7ਵੇਂ ਤੁਸੀਂ। 6 ਦਾ ਹੋਣਾ $1000 ਮਹੀਨੇ ਦਾ ਲੱਗ ਜੇ। $6000 ਕਮਿਸ਼ਨ ਬਣਦਾ ਇੱਕ ਮਹੀਨੇ ਦਾ। ਇੱਕ ਮਹੀਨੇ ਦਾ। ਸਹੀ ਹੈ, ਸਹੀ ਹੈ। ਸੋ ਇਹ ਹੈ ਜੀ ਸਾਡਾ ਦਾਦਾ ਉਸਤਾਦ, ਤੇ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਹਨੂੰ ਕੀ ਸਭ ਕੀ ਕਹਿੰਦੇ ਹੁੰਦੇ? ਸਾਲਾ ਇਹ ਮੈਨੂੰ ਕਹਿਣਾ ਆਉਂਦਾ ਨਾ, ਮੇਰੇ ਬੜੇ ਫਾਲੋਅਰ ਹੋਣੇ। ਚੇਲੇ ਵਾਲੀ ਗੱਲ ਤਾਂ ਤੁਸੀਂ ਗਲਤ ਕਹਿਤੀ ਜੀ। ਤੁਸੀਂ ਸਾਡੇ ਤੋਂ ਵੱਡੇ ਹੋ, ਅਸੀਂ ਤਾਂ ਤੁਹਾਡੇ ਤੋਂ ਸਿੱਖਦੇ ਆ ਹੈ। ਤੇ ਬਾਕੀ ਇਹ ਰਲ ਮਿਲ ਕੇ ਚੱਲੀ ਜਾਂਦਾ ਹੈ। ਜਿੱਦਾਂ ਲਾਈਕ ਇਹ ਦਾਦਾ ਉਸਤਾਦ ਹੈ। So I wanna show the greatness of actually I have a Dubai golden visa. You have luxurious life. Luxurious Legendra Fortuner. ਇਧਰ ਮੇਰੇ ਨਾਲ ਘੁਮਾਈ ਗਿਆ ਮੈਂ। ਹਾਂ, ਇਹ ਮੈਂ ਕਰਨੇ ਸੁਣਿਆ ਵੀ ਮੈਂ ਨਾ ਵੀ ਬੰਦੇ ਯਾਰ ਏਦਾਂ ਮਾੜਾ ਕਿਵੇਂ ਸੋਚ ਲੈਂਦੇ ਹਾਂ। ਆਪਣੇ ਮਤਲਬ ਵੀ ਉਹਨੇ ਬੰਦਾ ਇੱਕ ਮਿਲਣ ਆਇਆ ਜਿਹਦੀ ਮੈਂ ਗੱਲ ਕਰਨੀ, ਉਦੋਂ ਤੱਕ ਵੀਡੀਓ ਪਹੁੰਚ ਵੀ ਜਾਣੀ ਹੈ। ਆਪਣਾ ਆਪ ਉਹਨੇ ਦੱਸਿਆ ਵੀ 1.5 ਮਿੰਟ 'ਚ 1.5-2 ਮਿੰਟਾਂ 'ਚ ਮੈਨੂੰ ਵੀ, ਵੀਰ ਨੂੰ ਵੀ, ਇੱਕ ਹੋਰ ਬੰਦਿਆਂ ਨੂੰ ਐਕਚੁਅਲੀ ਆਈ ਲਿਵ ਇਨ ਲਾਹੌਰ, ਦੇਰ ਇਜ਼ ਅਦਰ ਸਾਈਡ ਆਫ ਲਾਹੌਰ, luxurious life. I have a very good apartment and I have also Legender 2020 model, the very good vehicle, and I have also golden visa of Dubai. ਪਰਸ ਕੱਢ ਕੇ ਵਿਖਾਇਆ ਵੀ ਐਸੇ ਲੋਗ ਉਹ ਤੋਂ ਮੂੰਹ ਵਿੰਗਾ ਕਰਕੇ ਗਲਤ ਇੰਗਲਿਸ਼ ਕਰੀ ਬੋਲੀ ਜਾਂਦਾ, ਤੇ ਨਾਲੇ ਆਪਣੀ ਤਾਰੀਫ ਕਰੀ ਜਾਂਦਾ। ਬਹੁਤ ਹੀ ਕੰਪਲੈਕਸ ਦਾ ਸ਼ਿਕਾਰ ਹੈ। ਸਹੀ ਹੈ, ਠੀਕ ਹੈ ਭਾਈ। ਸ਼ੁਰੂ ਤੁਸੀਂ ਕੀਤਾ ਸੀ, ਤੇ ਬਾਕੀ ਨਹੀਂ ਖਤਮ ਇਧਰੋਂ ਕਰਾਉਣੇ। ਜੈਬੀ ਸਾਹਿਬ ਹੁਣ ਸਾਨੂੰ ਪਿੰਡ ਆਪਦੇ ਪਿੰਡ ਘੁਮਾਉਣਗੇ। ਇਹਨਾਂ ਨੇ ਬਹੁਤ ਕੁਝ ਇੱਕ ਸ਼ਰਤ ਤੇ ਦਿਖਾਇਆ। ਕਿਹੜੀ ਸ਼ਰਤ ਤੇ? ਹਾਂ, ਗੋਲ ਕਢਵਾ ਕੇ ਤਾਜ਼ਾ। ਉਹ ਬਾਬਾ ਹੀ ਮਰ ਗਿਆ ਯਾਰ, ਜਿਹਨੂੰ ਇਹ ਮਿਲ ਕੇ ਆਏ ਸੀ। ਫਿਰ ਦੱਸੀ ਮਰੋ ਨਹੀਂ ਭਾ, ਇਹ ਜਿਹੜੇ ਬਾਬੇ ਨੂੰ ਮਿਲਦੇ ਨੂੰ ਬਾਬਾ ਹੀ ਮਰ ਜਾਂਦਾ। ਹੁਣ ਅਗਲਾ ਬਾਬਾ ਕਿਹੜਾ ਮਰਵਾਣਾ ਉਹ ਦੱਸ। ਨਹੀਂ ਲੰਬੀਆਂ ਸਾਡੇ ਤਾਂ ਲੰਮੀਆਂ ਉਮਰਾਂ ਹੋਣ ਸਾਰਿਆਂ ਦੀਆਂ। ਆਹੋ, ਪਿਛਲੀ ਵਾਰੀ ਬਾਬੇ ਗੁੜ ਵਾਲਾ ਚੜਾਈ ਕਰਕੇ ਉਹਦੀ ਉਮਰ ਹੀ ਲੰਬੀ ਸੀਗੀ। ਹਾਂ, ਬਥੇਰੀ ਮਾਜੀ। ਬਾਕੀ ਇਹ ਆ ਵੀ ਹੁਣ ਪਿੰਡ ਘੁੰਮਣੇ ਜੀ ਹੰਜਰਾ ਸਾਹਿਬ ਨਾਲ ਅਸੀਂ ਜਾ ਕੇ ਪਿੰਡਾਂ ਦਾ ਕਲਚਰ ਦਿਖਾਉਣਾ। ਜਥਾ ਚਲਿਆ ਗਿਆ ਵਾਪਸ, ਬੇਬੇ ਬਾਪੂ ਕਰਕੇ ਅਸੀਂ ਜਥੇ ਨਾਲ ਸੀਗੇ ਪਹਿਲਾਂ, ਤੇ ਹੁਣ ਤੁਹਾਨੂੰ ਦਿਖਾਵਾਂਗੇ ਪਿੰਡਾਂ ਦੀ ਦੁਨੀਆ। ਚਲੋ ਐਂਡ ਬਾਏ, ਮਿਲਦੇ ਆ, ਸਤਿ ਸ੍ਰੀ ਅਕਾਲ।